ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਆਪਾਂ ਅਗਲੇ ਇਸ਼ੂਜ਼ ਵੱਲ ਵਧੀਏ, ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਜਿਹੜੇ ਫੇਸਬੁੱਕ ਮੈਸੇਜ ਆਏ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ। ਪਹਿਲਾ ਮੈਸੇਜ ਮਹਿਬੂਬ ਹੁਸੈਨ ਜਮੀਲ ਜੀ ਦਾ ਕਹਿੰਦੇ ਨੇ, ਡਾਕਟਰ ਸਾਹਿਬ ਆਈ ਮਿਸ ਆਲਮੋਸਟ 1 ਮੰਥ ਪ੍ਰੋਗਰਾਮਸ, ਆਈ ਰੀਅਲੀ ਮਿਸ ਯੂ ਸਰ ਜੀ। ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਮੈਂ 1 ਮਹੀਨੇ ਦੇ ਪ੍ਰੋਗਰਾਮ ਨਹੀਂ ਦੇਖ ਸਕਿਆ ਔਰ ਇਹਨਾਂ ਦਾ ਪ੍ਰੋਫਾਈਲ ਮੁਤਾਬਕ ਯੂਨਾਈਟਿਡ ਨੇਸ਼ਨਸ ਕੰਮ ਕਰਦੇ ਨੇ। ਸੋ ਸਾਨੂੰ ਫਖਰ ਹੁੰਦਾ ਹੈ ਜਦੋਂ ਇਸ ਲੈਵਲ ਦੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਸਾਨੂੰ ਪਿਆਰ ਕਰਦੇ ਨੇ, ਸਾਡੇ TV 84 ਨਾਲ ਜੁੜੇ ਹੋਏ ਨੇ। ਸੋ ਬਹੁਤ ਬਹੁਤ ਸ਼ੁਕਰੀਆ ਮਹਿਬੂਬ ਸਾਹਿਬ। ਸਤਪਾਲ ਸਿੰਘ ਪਰਿਵਾਰ ਲਿਖਦੇ ਨੇ, ਡਾਕਟਰ ਸਾਹਿਬ ਜੀ ਆਪ ਜੀ ਨੂੰ ਅਤੇ TV 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਹਾਂ। ਆਸ ਹੈ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਜੀ। ਕਾਸਮ ਘੁੰਮਣ ਲਿਖਦੇ ਨੇ, ਕਸ਼ਮੀਰ ਫਰੀ, ਖਾਲਿਸਤਾਨ ਫਰੀ, ਬਹੁਤ ਸ਼ੁਕਰੀਆ ਜੀ। ਅਮਨਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਨਾਂ ਨੇ ਅੱਗੇ ਲਿਖਿਆ ਕਿ ਜਿੱਪੀ ਗਰੇਵਾਲ ਐਜ਼ ਭਾਈ ਜੈਤਾ ਜੀ, ਜੈਤਾ ਗੁਰੂ ਕਾ ਬੇਟਾ, ਵੈਸੇ ਰੰਗਰੇਟਾ ਗੁਰੂ ਕਾ ਬੇਟਾ ਸ਼ਬਦ ਨੇ, ਦੇ ਜੀਵਨ 'ਤੇ ਬਣ ਰਹੇ ਫਿਲਮ ਦਾ ਪੋਸਟਰ ਇਹ ਗਿਆਨੀ ਦੁਰਬਚਨ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਬਾਰੇ ਆਪ ਕੀ ਕਹੋਗੇ? ਅਤੇ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਕੇਕ ਕੱਟਿਆ ਗਿਆ ਅਤੇ ਫੇਸਬੁੱਕ 'ਤੇ ਵਾਇਰਲ ਪੋਸਟ ਦਾ ਕੀ ਚੱਕਰ ਹੈ? ਅਮਨਦੀਪ ਸਿੰਘ ਜੀ ਨੇ ਜਿਹੜਾ ਇਸ਼ੂ ਲਿਆਂਦਾ ਹੈ, ਅੱਜ ਹੀ ਕੁਦਰਤੀ ਵੀਰ ਬਲਜਿੰਦਰ ਸਿੰਘ ਦੇ ਨਾਲ ਵਿਚਾਰ ਚਰਚਾ ਹੋ ਰਹੀ ਸੀ, ਉਹਨਾਂ ਨੇ ਵੀ ਇਹ ਪੁਆਇੰਟ ਆਊਟ ਕੀਤਾ ਕਿਉਂਕਿ ਮੇਰੇ ਕੋਲ ਤਾਂ ਕਈ ਵਾਰ ਵਕਤ ਨਹੀਂ ਹੁੰਦਾ, ਜਿਹੜੀ ਚੀਜ਼ ਇਮੀਡੀਏਟ ਚੱਲ ਰਹੀ ਹੁੰਦੀ ਹੈ। ਉਹਨਾਂ ਨੇ ਵੀ ਕਿਹਾ ਕਿ ਭਾਈ ਜੈਤਾ ਜੀ ਦੇ ਉੱਤੇ ਫਿਲਮ ਬਣ ਰਹੀ ਹੈ, ਜਿੱਪੀ ਗਰੇਵਾਲ ਉਹਦੇ 'ਚ ਜਿਹੜਾ ਮੇਨ ਰੋਲ ਕਰ ਰਿਹਾ, ਗਿੱਪੀ ਜਾਂ ਜਿੱਪੀ ਅੰਗਰੇਜ਼ੀ 'ਚ ਤਾਂ ਹੁਣ ਜੀ ਨਾਲ ਹੀ ਰੱਖਦਾ, ਗਿੱਪੀ ਜਿਹੜਾ ਉਹ ਮੇਨ ਰੋਲ ਅਦਾ ਕਰ ਰਿਹਾ ਔਰ ਉਹਦਾ ਪੋਸਟਰ ਵੀ ਜਿਹੜਾ ਹੈ ਜਥੇਦਾਰ ਗਿਆਨੀ ਗੁਰਬਚਨ ਸਿੰਘ, ਮੈਂ ਤਾਂ ਉਹੀ ਕਹਾਂਗਾ ਜੋ ਨਾਂ ਹੈ, ਹਾਲਾਂਕਿ ਨਕਾਰੇ ਹੋਏ ਨੇ ਸਾਰੇ ਤਨਖਾਹੀਏ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਉਹਨਾਂ ਨੂੰ ਵੀ ਮੈਂ ਭਾਈ ਬਲਜਿੰਦਰ ਸਿੰਘ ਨੂੰ ਵੀ ਕਹਿ ਰਿਹਾ ਸੀ, ਮੈਂ ਕਿਹਾ ਜੀ ਅਸੀਂ ਜਿੰਨਾ ਵੱਡਾ ਕਰੈਕਟਰ ਭਾਈ ਜੈਤਾ ਜੀ, ਜਿਨ੍ਹਾਂ ਨੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਗਭਗ 400 ਮੀਲ ਦਿੱਲੀ ਤੋਂ ਜਿਹੜਾ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ, ਪਿੱਛੇ ਜਿਹੜੇ ਨੇ ਮੁਗਲਾਂ ਦੇ ਜਿਹੜੇ ਗਸ਼ਤੀ ਦਸਤੇ ਲੱਗੇ ਹੋਏ ਨੇ, ਉਹ ਦਿਨੇ ਲੁਕ ਜਾਂਦੇ ਨੇ ਵੱਡੇ ਵੱਡੇ ਝਾੜਾਂ ਦੇ ਦੁਆਲੇ, ਰਾਤ ਨੂੰ ਤੁਰਦੇ ਨੇ ਔਰ ਕਿਵੇਂ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ, ਲਗਭਗ 9 ਸਾਲ 10ਵੇਂ ਪਾਤਸ਼ਾਹ ਦੀ ਉਮਰ ਹੈ, ਰੰਗਰੇਟੇ ਗੁਰੂ ਕੇ ਬੇਟੇ। ਔਰ ਫਿਰ ਭਾਈ ਜੈਤਾ ਜੀ ਨੇ ਅੰਮ੍ਰਿਤ ਛਕ ਕੇ ਜਿਹੜੇ ਨੇ ਉਹ ਵੱਡੇ ਇੱਕ ਜਰਨੈਲ ਬਣੇ, ਜੀਵਨ ਸਿੰਘ ਉਹਨਾਂ ਦਾ ਨਾਂ ਹੋਇਆ ਔਰ ਉਹਨਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਹਥਿਆਰਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਔਰ ਸਰਸਾ ਦੇ ਕੰਢੇ ਦੀ ਜੰਗ ਦੇ ਵਿੱਚ ਉਹ ਸ਼ਹੀਦ ਹੋਏ। ਔਰ ਮੈਂ ਇਹ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਸਾਡਾ ਕਸੂਰ ਹੈ ਇੱਕ ਪਾਸੇ, ਕਿਉਂਕਿ ਮੈਂ ਇਹ ਗੱਲ ਤਾਂ ਬਾਅਦ 'ਚ ਕਰਦਾ ਕਿ ਵੀ ਅਸੀਂ ਇਸ ਪੱਧਰ ਦੇ ਜਰਨੈਲਾਂ ਨੂੰ, ਇਸ ਪੱਧਰ ਦੇ ਗੁਰਸਿੱਖਾਂ ਨੂੰ, ਮੈਂ ਕਿਹਾ ਕਿ ਜੀ ਉਹਨਾਂ ਦਾ ਦਿਨ ਇੱਕ ਜ਼ਮਾਨਾ ਸੀ ਸ਼੍ਰੋਮਣੀ ਕਮੇਟੀ ਚੋਣਾਂ ਜਾਂ ਦੂਜੇ ਵੇਲੇ ਭਾਈ ਜੀਵਨ ਸਿੰਘ ਮਜ਼੍ਹਬੀ ਦਲ ਦੇ ਥੱਲੇ ਚੋਣਾਂ ਲੜਦੇ ਸੀ, ਪਰ ਕਦੇ ਇਹ ਨਹੀਂ ਹੋਇਆ ਵੀ ਅਸੀਂ ਉਹਨਾਂ ਨੂੰ ਇੱਕ ਕੌਮੀ ਹੀਰੋ ਦੇ ਤੌਰ 'ਤੇ, ਜਿਹੜੇ ਇਸ ਕਿਸਮ ਦੇ ਸਾਡੇ ਸ਼ਹੀਦ ਨੇ, ਯੋਧੇ ਨੇ, ਇਹ ਕਿਉਂ ਰਹਿ ਗਿਆ ਕਿ ਭਾਈ ਬਾਬਾ ਮੱਖਣ ਸ਼ਾਹ ਲੁਬਾਣਾ ਦਾ ਦਿਨ ਸਿਰਫ ਲੁਬਾਣਾ ਭਾਈਚਾਰਾ ਹੀ ਮਨਾਏ, ਜਾਂ ਸਰ ਜੱਸਾ ਸਿੰਘ ਰਾਮਗੜੀਆ ਨੂੰ ਸਿਰਫ ਰਾਮਗੜੀਆ ਸਿੱਖ ਹੀ ਜਿਹੜੇ ਨੇ ਉਹ ਮੰਨਣ, ਅਤੇ ਭਾਈ ਜੈਤਾ, ਭਾਈ ਜੀਵਨ ਸਿੰਘ ਵਰਗੇ ਜਿਹੜੇ ਨੇ ਉਹ ਅਸੀਂ ਮਜ਼੍ਹਬੀ ਸਿੱਖਾਂ ਦੇ ਲਈ ਛੱਡ ਦਿੱਤੇ ਕਿ ਜੀ ਉਹਨਾਂ 'ਚੋਂ ਸੀ ਅਤੇ ਉਹੀ ਕਰਨ। ਸੋ ਕੁੱਲ ਮਿਲਾ ਕੇ ਹਾਲਾਂ ਇਹ ਐਕਸੈਪਟੇਬਲ ਨਹੀਂ ਹੈ ਕਿ ਕਿਸ ਕਿਸਮ ਦਾ ਰੋਲ ਕੌਣ ਕੀ ਕਰੇਗਾ, ਉਹਦੀ ਸਟੋਰੀ। ਪਰ ਮੇਰਾ ਜਿਹੜਾ ਮੈਨੂੰ ਫਿਕਰ ਵਾਲੀ ਗੱਲ ਸੀ, ਮੈਂ ਕਿਹਾ ਵੀ ਜਿਸ ਕਿਸਮ ਦਾ ਮਾਹੌਲ ਪੰਜਾਬ ਦੇ ਵਿੱਚ ਏਜੰਸੀਆਂ ਨੇ ਬਣਾਇਆ ਹੋਇਆ, ਤਲਣ ਤੋਂ ਗੱਲ ਸ਼ੁਰੂ ਹੋਈ ਔਰ ਕਿਵੇਂ ਉਹਨਾਂ ਨੇ ਕੀਤਾ, ਫਿਰ ਇਹ ਸੌਦਾ ਸਾਧ ਦੇ ਨਾਲ ਟਕਰਾ, ਕਿ ਇਹ ਨਾ ਹੋਏ ਵੀ ਇਸ ਇਸ਼ੂ ਨੂੰ ਕੋਈ ਪੋਲੀਟੀਕਲ ਰੰਗਤ ਦਿੱਤੀ ਹੋਏ ਕਿ ਜਿਹੜੇ ਕੋਈ ਫਾਈਨੈਂਸ ਕਰਨ ਵਾਲੇ ਨੇ ਉਹਨਾਂ ਨੂੰ ਲੱਗੇ ਕਿ ਜੀ ਇਹ ਸਾਡੇ ਤਾਂ ਵੈਸੇ ਹੀ ਨਹੀਂ ਮੰਨਦੇ, ਅਤੇ ਜੇ ਸਾਡੇ ਦਲਿਤ ਹੀਰੋ ਨੇ ਉਹਨਾਂ ਦੇ ਉੱਤੇ ਕੋਈ ਜਿਹੜੀ ਹੈ ਉਹ ਫਿਲਮ ਬਣਨ ਲੱਗੀ ਹੈ ਅਤੇ ਇਹ ਕੋਈ ਰੁਕਾਵਟ ਖੜੀ ਕਰਦੇ ਨੇ। ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਇੱਕ ਪਾਰਟ ਜ਼ਰੂਰ ਹੈ, ਕਈ ਵਾਰੀ ਅਸੀਂ ਬਹੁਤ ਸਾਰੇ ਇਸ਼ੂਜ਼ 'ਤੇ ਜ਼ਿਆਦਾ ਸੈਂਸਿਟਿਵਿਟੀ ਵੀ ਰੱਖਦੇ ਹਾਂ ਧਾਰਮਿਕ ਮੁੱਦਿਆਂ 'ਤੇ। ਇੱਕ ਸਟੇਜ 'ਤੇ ਸ਼ਾਇਦ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਇਹ ਮਤਾ ਪਾਸ ਕੀਤਾ ਸੀ ਕਿ 10 ਗੁਰੂ ਸਾਹਿਬਾਨ, ਗੁਰੂ ਕੇ ਮਹਿਲ, 5 ਪਿਆਰੇ, 4 ਸਾਹਿਬਜ਼ਾਦੇ, ਇਹਨਾਂ ਦਾ ਕਿਰਦਾਰ ਕੋਈ ਨਹੀਂ ਕਰ ਸਕਦਾ। ਸੋ ਇਸ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਦਰਵਾਜ਼ਾ ਤਾਂ ਖੁੱਲ੍ਹਾ ਛੱਡ ਦਿੱਤਾ ਸੀ ਕਿ ਵੀ ਜਿਹੜੇ ਦੂਸਰੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ, ਜਾਂ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ
ਉਹਨੇ ਰਾਜ ਬੱਬਰ ਨੇ ਇੱਕ ਪੂਰਾ ਸੀਰੀਅਲ ਵੀ ਬਣਾਇਆ ਸੀ ਭਾਰਤੀ ਦੂਰਦਰਸ਼ਨ ਲਈ। ਉਹਦੇ ਇੰਟਰਨੈਟ ਤੇ 60-70 ਐਪੀਸੋਡ ਪਏ ਨੇ, ਪਰ ਉਹਨੇ ਐਸਾ ਉਹਨੂੰ ਔਡ ਟਾਈਮ ਦੇ ਉੱਤੇ ਚਲਾਇਆ ਕਿ ਵੀ ਉਹਦੀ ਹੈ ਹੀ ਨਹੀਂ ਸੀ ਵਿਊਅਰਸ਼ਿਪ, ਫਿਰ ਹੁਣ ਉਹ ਇੰਟਰਨੈਟ ਤੇ ਹੀ ਪਏ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਇਸ਼ੂ ਦੇ ਉੱਤੇ ਵੀ ਹਾਲਾਂਕਿ ਚੰਗੀ ਗੱਲ ਹੋਏਗੀ ਕਿ ਜੇ ਜਿਨ੍ਹਾਂ ਦੇ ਜਿਹਨਾਂ ਨੂੰ ਨਾਇਕਾਂ ਦੇ ਤੌਰ ਤੇ ਅਸੀਂ ਸਿੱਖ ਇਤਿਹਾਸ ਚੋਂ ਪਿਕ ਕਰਨਾ ਹੈ, ਉਹਨਾਂ ਦਾ ਕਿਰਦਾਰ ਨਿਭਾਉਣ ਦੇ ਲਈ ਸਿੱਖੀ ਸਰੂਪ ਉਸ ਕਿਸਮ ਦਾ ਜੀਵਨ। ਹੁਣ ਗਿੱਪੀ ਭਾਈ ਜੀਵਨ ਸਿੰਘ ਤਾਂ 400 ਮੀਲ ਤੁਰ ਕੇ ਆਏ, ਕਿਵੇਂ ਸਟਰਡੀ ਸਟਰੋਂਗ ਹੋਣਗੇ। ਗਿੱਪੀ ਗਰੇਵਾਲ ਤਾਂ ਤੁਰਿਆ ਜਾਂਦਾ ਡਿੱਗ ਪਏ। ਔਰ ਕਿਰਦਾਰ ਕਿਸ ਕਿਸਮ ਦਾ ਹੈ। ਹੁਣ ਜੇ ਤੁਸੀਂ, ਕਿਉਂਕਿ ਗੱਲ ਸਿਰਫ ਉਸ ਫਿਲਮ ਤੱਕ ਦੀ ਨਹੀਂ ਹੁੰਦੀ, ਉਸ ਤੋਂ ਬਾਅਦ ਜਦੋਂ ਜਿਹੜਾ ਵੀ ਕਰੈਕਟਰ ਕਿਸੇ ਚੀਜ਼ ਦੇ ਵਿੱਚ ਪੈ ਜਾਂਦਾ, ਜਿਵੇਂ ਦਲੀਪ ਕੁਮਾਰ ਨੂੰ ਕਿਸੇ ਨੇ ਪੁੱਛਿਆ ਸੀ ਕਿ ਜੀ इंटरव्यू से उधर कि जी आपने बहुत से फिल्मों में एक्टिंग की और आपको कौन सी जो है वो एक्टिंग पसंद है। उसने कहा जी हम एक्टिंग नहीं करते, हम तो किरदार निभाते हैं। मतलब यह है कि जे तुसी किसान छो तो तुसी किसान बन गए। उन्होंने कहा जी ये एक्टिंग नहीं असी कर। हुण एक्टिंग का मतलब कहना ना की एक्टिंग कर रहे हैं बई तू। हुण ये जे तुसी एक्टिंग दे नाल करवा के कहोगे जी कि सिख करैक्टर जिहड़ा है वो ये नहीं होएगा, क्योंकि वो तुहाडे चों फिर रीयल रोल मॉडल लोग देखना शुरू करते हैं। और इस वेले सिक्खी ਸਰੂਪ ਦੇ ਵਿੱਚ और धार्मिक जीवन वाले लोग ने जिन्हां ਜਿਹੜੇ ਜ਼ਿਆਦਾ ਬਿਹਤਰ ਇਸ ਨੂੰ ਕਰ ਸਕਦੇ। ਬਾਕੀ ਇਹਨਾਂ ਤਨਖਾਹੀਏ ਜਥੇਦਾਰਾਂ ਦਾ ਤਾਂ ਇਹਨਾਂ ਤੋਂ ਤਾਂ ਜਿੱਥੇ ਮਰਜ਼ੀ ਜਾ ਕੇ ਫੀਤਾ ਕਟਾ ਦਿਓ ਤੇ ਲਿਫਾਫਾ ਇਹਨਾਂ ਦੀ ਜੇਬ 'ਚ ਪਾ ਦਿਓ, ਉਹ ਉਹਨਾਂ ਦੇ ਲਈ ਕਾਫੀ ਹੈ। ਔਰ ਬਾਕੀ ਕੇਕ ਕੱਟਣ ਦੀ ਗੱਲ ਮੈਂ ਸਮਝਦਾ ਵੀ ਮੈਂ ਨਹੀਂ ਦੇਖਿਆ ਹੈ ਵੀ ਕਿੱਥੇ ਕੱਟਿਆ ਗਿਆ ਜਾਂ ਕੀ ਹੈ, ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਸ ਢੰਗ ਦੇ ਨਾਲ ਅੱਜ ਮਾਡਰਨ ਲਾਈਫ 'ਚ ਤੁਰ ਪਈਆਂ ਨੇ, ਜਿਹਦੇ ਦੇਖੋ ਦੇਖੀ ਜੇ ਹੁਣ ਇਹਨਾਂ ਨੇ ਇਹ ਜਿਹੜਾ ਜਦੋਂ ਬਾਦਲ ਐਂਡ ਕੰਪਨੀ ਪੰਥਕ ਸਰਕਾਰ ਕਬੱਡੀ ਮੈਚਾਂ ਦੇ ਨਾਲ ਜਿਹੜਾ ਐਂਟਰਟੇਨਮੈਂਟ ਦੇ ਨਾਂ ਥੱਲੇ ਜੋ ਸਟੇਜਾਂ ਤੇ ਚੱਲਦਾ ਹੈ, ਹੁਣ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ। ਹੁਣ ਅਨੰਦਪੁਰ ਸਾਹਿਬ ਸਿੱਖ ਹੈਰੀਟੇਜ ਦੇ ਨਾਂ ਥੱਲੇ ਜੋ ਬਣਾਇਆ ਉਹ ਸ਼ੁਰੂ ਹੀ ਜਿਹੜਾ ਆ ਹੋਰ ਗਾਣਿਆਂ ਦੇ ਨਾਲ ਕੀਤਾ ਜਾਂਦਾ। ਸੋ ਮੈਂ ਸਮਝਦਾ ਵੀ ਕੁਝ ਚੀਜ਼ਾਂ ਉਹ ਇਸ ਕਿਸਮ ਦੀਆਂ ਪਸਰ ਗਈਆਂ ਵੀ ਇਹ ਬੇਘਰੀਆਂ ਕੌਮਾਂ ਦੀ ਦਾਸਤਾਨ ਹੁੰਦੀ ਹੈ ਵੀ ਤੁਹਾਡੀਆਂ परंपरावां तुहाडे फेथ तुहाडी होंद, नहीं तो इस संगत दर्शन का भी की मतलब है। संगत सिर्फ तो सिर्फ गुरु की संगत सी। हुण हर जिहड़ा तुरिया फिरदा जिहड़ा उहदे गल च वो संगत दर्शन हुंदा जी सिरों पाओ देता जी। सिरों पाओ एक बड़ी पवित्र चीज़ सी, किवें चीपर सारियां सियासी पार्टियां करन लग गईयां। सो ईवन सिख टर्मीनोलॉजी और सिखां दीयां जिहड़ियां परंपरावां ने हुण अरदास दा की हाल कीता, की हो गया वो ड्रामा दोनों पासे कि जी ਉਹਨੂੰ ਸੱਦ ਲਿਆ ਜਥੇਦਾਰਾਂ ਨੇ, ਦੂਸਰਿਆਂ ਨੇ ਕਿਹਾ ਨਹੀਂ ਇਹ ਸੱਦ ਹੀ ਨਹੀਂ। ਬਿਲਕੁਲ ਯਾਨੀ ਇਸ ਲੈਵਲ ਦੀ ਡੀਸੈਂਸਿਟਾਈਜ਼ ਉਹਨਾਂ ਨੇ ਸਾਨੂੰ ਕਰ ਦਿੱਤੇ। ਸੋ ਇਹਨਾਂ ਦਾ ਅਮਨਦੀਪ ਸਿੰਘ ਦਾ ਸ਼ੁਕਰੀਆ। ਜੁਝਾਰ ਵੀਰ ਖਾਲਿਸਤਾਨ ਜ਼ਿੰਦਾਬਾਦ। ਵੀਰ ਪਰਮਜੀਤ ਸਿੰਘ ਇਹ ਲਿਖਦੇ ਨੇ ਸੁਖਬੀਰ ਬਾਦਲ ਦੇ ਕਾਫਲੇ ਤੇ ਭੀੜ ਵਿੱਚੋਂ ਡਲਾ ਮਾਰਨ ਵਾਲੇ 24 ਘੰਟਿਆਂ 'ਚ ਲੱਭ ਲਏ ਗਏ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਹਾਲੇ ਤੱਕ ਨਹੀਂ ਲੱਭੇ। ਮਲੇਰਕੋਟਲੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਹਾਲੇ ਤੱਕ ਨਹੀਂ ਲੱਭੇ। ਬਰਗਾੜੀ ਵਿਖੇ ਨਾਮ ਕੀਰਤਨ ਕਰ ਰਹੀ ਸੰਗਤ ਤੇ ਹਮਲਾ ਕਰਨ ਵਾਲੇ ਗੋਲੀ ਚਲਾਉਣ ਵਾਲੇ ਅਣਪਛਾਤੇ ਪੁਲਿਸ ਮੁਲਾਜ਼ਮ ਹਾਲੇ ਤੱਕ ਨਹੀਂ ਲੱਭੇ। ਪੰਜਾਬ ਨੂੰ ਨਸ਼ਿਆਂ ਦੇ 6ਵੇਂ ਦਰਿਆਵਲ ਧੱਕਣ ਵਾਲੇ ਹਾਲੇ ਨਹੀਂ ਲੱਭੇ। ਹਜ਼ਾਰਾਂ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਸ਼ਹੀਦ ਕਰਨ ਵਾਲੇ ਹਾਲੇ ਤੱਕ ਨਹੀਂ ਲੱਭੇ। ਫਿਰ ਆਪ ਹੀ ਉਹਨਾਂ ਨੇ ਜਵਾਬ ਦਿੱਤਾ ਦੋਸ਼ੀ ਲੱਭਣੇ ਕਿੱਥੋਂ ਨੇ, ਕਿਉਂਕਿ ਇਹ ਕੰਮ ਹੀ ਬਾਦਲਾਂ ਨੇ ਕਰਵਾਏ। ਸੋ ਵੀਰ ਪਰਮਜੀਤ ਸਿੰਘ ਦਾ ਸ਼ੁਕਰੀਆ। ਆਪਣੇ ਆਪ 'ਚ ਇਹਨਾਂ ਦੀ ਮੁਕੰਮਲ ਲਿਖਤ ਹੈ, ਉਹਦੇ 'ਚ ਕੋਈ ਜਿਹੜੀ ਐਡ ਨਹੀਂ ਕੀਤਾ ਜਾ ਸਕਦਾ। ਸਾਡੇ ਨਾਲ ਇਹ ਹਮੇਸ਼ਾ ਹੀ ਜੁੜੇ ਰਹਿੰਦੇ ਨੇ, ਬਹੁਤ ਕੀਮਤੀ ਜਾਣਕਾਰੀ ਸਾਨੂੰ ਭੇਜਦੇ ਰਹਿੰਦੇ ਨੇ। ਵੀਰ ਗੁਰਪ੍ਰੀਤ ਸਿੰਘ ਲਿਖਦੇ ਨੇ ਇੰਗਲੈਂਡ ਸਿੱਖਸ ਆਰ ਮਚ ਸਟਰੋਂਗਰ ਦੈਨ ਅਮਰੀਕਨ ਸਿੱਖਸ। ਦੇਖੋ ਜੀ ਅਸੀਂ ਤਾਂ ਹੁਣ ਕੰਪੀਟੀਸ਼ਨ 'ਚ ਨਹੀਂ ਪੈਂਦੇ, ਲੇਕਿਨ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਸਾਡੇ ਵੀਰ ਭੈਣਾਂ ਨੇ, ਔਰ ਇਹ ਹੁਣ ਸਾਡੇ ਲਈ ਇੱਕ ਓਪਰਚੁਨਿਟੀ ਹੈ ਕਿ ਸਾਡੇ ਪਾਕਿਸਤਾਨੀ ਵੀਰ ਭੈਣਾਂ ਜਿਸ ਅੰਦਾਜ਼ 'ਚ ਸਾਡੇ ਨਾਲ ਖਾਲਿਸਤਾਨ ਕਸ਼ਮੀਰ ਕੇਸ ਟੁਗੈਦਰ ਹੈ, ਸਾਨੂੰ ਆਪਣੀ ਸਟਰੈਂਥ ਅਮਰੀਕਾ 'ਚ ਵੀ ਇੰਗਲੈਂਡ ਦੇ ਵਿੱਚ ਵੀ ਜੇ ਦੋਨੋਂ ਹੀ ਜਿਹੜੀਆਂ ਕੌਮਾਂ ਨੇ ਇਕੱਠੀਆਂ ਹੋ ਕੇ ਲੌਬੀ ਦੇ ਵੱਲ ਤੁਰਨਗੀਆਂ ਤੇ ਫਿਰ ਅਸੀਂ ਕਾਫੀ ਵੱਡਾ ਡੈਂਟ ਪਾ ਸਕਦੇ ਹਾਂ। ਸੋ ਇਹ ਜਿਹੜੇ ਨੇ ਫੇਸਬੁੱਕ ਮੈਸੇजेस ਨੇ। ਹੁਣ ਤੁਸੀਂ ਇਸ਼ੂ ਪੁੱਛੋਗੇ। ਜੀ ਜੀ ਡਾਕਟਰ ਸਾਹਿਬ। ਦੇਖੋ ਜਦੋਂ ਅਸੀਂ ਦੋ ਚੀਜ਼ਾਂ ਕਹੀਆਂ ਜਾਂਦੀਆਂ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਕਿ ਜੇ ਤੁਸੀਂ ਇਨਸਾਫ ਨਹੀਂ ਦਿੰਦੇ ਉਹਨੂੰ ਡਿਲੇ ਕਰ ਦਿਓ ਮਤਲਬ ਤੁਸੀਂ ਉਸ ਤੋਂ ਇਨਕਾਰੀ ਹੋ। ਅਤੇ ਕਈ ਵਾਰ
ਇਸ ਪਾਰਟ 'ਚ ਵੀ ਹੁੰਦਾ ਕਿ ਜੀ ਜਸਟਿਸ ਦਾਊ ਡਿਲੇਡ ਵਾਸ ਡਿਲੀਵਰਡ। ਹੁਣ ਇੱਕ ਕੇਸ ਜਿਹੜਾ ਲੁਧਿਆਣੇ ਦੇ ਵਿੱਚ 1987 ਦੇ ਵਿੱਚ ਜਿਹੜਾ ਉਸ ਵੇਲੇ ਇੰਟਰਨੈਸ਼ਨਲ ਪਬਲਿਸਿਟੀ ਜਿਹਨੂੰ ਮਿਲੀ, ਸਾਊਥ ਏਸ਼ੀਆ ਦੀ ਸਭ ਤੋਂ ਵੱਡੀ ਡਕੈਤੀ ਕਿਹਾ ਗਿਆ ਜੁਝਾਰੂਆਂ ਦੇ ਖਾਤੇ 'ਚ ਕਿ ਜੀ 12 ਜਿਹੜੇ ਨੇ ਨੌਜਵਾਨ ਉਹ ਆਏ ਸਵੇਰ ਵੇਲੇ 9 ਵਜੇ ਦੇ ਨੇੜੇ ਤੇੜੇ ਪੰਜਾਬ ਨੈਸ਼ਨਲ ਬੈਂਕ ਮਿਲਰਗੰਜ ਲੁਧਿਆਣਾ ਦੀ ਬ੍ਰਾਂਚ, ਉਹਨਾਂ ਨੇ ਐਨ CBI ਦੀ ਤਰ੍ਹਾਂ ਬਿਹੇਵ, ਬਾਹਰ ਉਹਨਾਂ ਨੇ ਗੇਟ ਬੰਦ ਕਰਤਾ, ਕਿਹਾ ਜੀ ਅੰਦਰ CBI ਦਾ ਛਾਪਾ ਹੈ, ਬੈਂਕ 'ਚ ਨੋਟ ਗਿਣੇ ਜਾ ਰਹੇ ਨੇ, ਸਟਾਫ ਸਾਰਾ ਅੰਦਰ, ਜਿਹੜੇ ਅੰਦਰ ਆਏ ਵੀ ਸੀ ਉਹਨਾਂ ਨੂੰ ਅੰਦਰ ਬਿਠਾ ਲਿਆ, ਬਾਹਰਲੇ ਵੀ ਆਈ ਗਏ। ਸੋ ਉਹਨਾਂ ਨੇ ਆਪਣਾ ਪੂਰਾ 2-2.5 ਘੰਟੇ ਦਾ ਆਪਰੇਸ਼ਨ ਕਰਕੇ ਬਿਨਾਂ ਕੋਈ ਗੋਲੀ ਚਲਾਏ, ਬਿਨਾਂ ਕਿਸੇ ਨੂੰ ਮਾਰੇ, ਉਹ ਜਿਹੜੇ ਨੇ ਜਾਣ ਲੱਗੇ 5 ਕਰੋੜ 70 ਲੱਖ ਦੀ ਰੁਪਈਆ ਲੁੱਟ ਕੇ ਲੈ ਗਏ। ਔਰ ਇਹ ਕਿਹਾ ਜਾਂਦਾ ਹੈ ਕਿ ਜੀ ਉਸ ਤੋਂ ਬਾਅਦ ਉਹਨਾਂ ਨੇ ਮੂਵਮੈਂਟ ਨੂੰ ਬਹੁਤ ਤੇਜ਼ ਕੀਤੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਗੋਲੀ ਫਾਇਰ ਨਹੀਂ ਕੀਤੀ ਗਈ ਔਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੁਪਈਏ ਜ਼ਰੂਰ 5 ਕਰੋੜ 70 ਲੱਖ ਲੈ ਗਏ, ਪਰ ਉਹ ਵੀ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ ਜਮ੍ਹਾਂ ਕਰਾਇਆ ਹੋਏ ਸੀ, ਅਸੀਂ ਆਪਣੇ ਲੈ ਗਏ, ਸਾਡੇ ਲੋਕਾਂ ਦੇ ਨੇ, ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ, ਅਸੀਂ ਲੋਕਾਂ 'ਚ ਹੀ ਵੰਡ ਦੇਣੇ ਨੇ ਜੀ। ਹੁਣ ਇਸ ਕੇਸ ਨੂੰ ਉਹਨਾਂ ਨੇ ਟਾਡਾ ਦੇ ਥੱਲੇ ਉਸ ਵੇਲੇ ਟਾਡਾ ਲਾਅ ਸੀ ਰਜਿਸਟਰ ਕੀਤਾ ਔਰ ਇਹਦੇ 'ਚ ਜਿਹੜਾ ਕਈ ਸਾਲ ਚੱਲਦਾ ਰਿਹਾ। 20 ਨਵੰਬਰ 2012 ਨੂੰ ਸੁਨੀਲ ਕੁਮਾਰ ਅਰੋੜਾ ਨੇ, ਜਿਹੜਾ ਸਪੈਸ਼ਲ ਜੱਜ ਸੀ, ਉਹਨਾਂ ਸਾਰਿਆਂ ਨੂੰ ਹੀ ਜਿਹੜੇ 12-13 ਸੀ 10-10 ਸਾਲ ਦੀ ਸਜ਼ਾ ਸੁਣਾਈ। ਉਹਨਾਂ 'ਚੋਂ 2 ਮਰ ਚੁੱਕੇ ਸੀ ਆਲਰੇਡੀ, 2-3 ਜਿਹੜੇ ਨੇ ਸਿੰਘ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ ਕਿਸੇ ਹੋਰ ਕੇਸ 'ਚ, ਔਰ ਦਰਸ਼ਕ ਜਿਹੜੇ ਨੇ ਸਕਰੀਨ ਤੇ ਪਿਕਚਰਸ ਦੇਖ ਰਹੇ ਹੋਣਗੇ। ਹੁਣ ਇਹ ਜਿਹੜਾ 32 ਸਾਲ ਬਾਅਦ ਲਗਭਗ ਇਹ ਦੂਸਰਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ। ਉਹਨਾਂ ਦੇ 2 ਜਿਹੜੇ ਬੈਂਚ ਦੇ 2 ਜੱਜ ਨੇ, ਜਸਟਿਸ ਪਿਨਾਕੀ ਘੋਸ਼ ਤੇ ਜਸਟਿਸ ਨਾਰੀਮਨ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਸਾਰਾ ਕੇਸ CBI ਨੇ ਬਿਲਟ ਕੀਤਾ ਉਹ ਉਹਦੇ 'ਚੋਂ ਸਾਬਤ ਹੀ ਨਹੀਂ ਕਰ ਸਕੇ ਕਿ ਜੀ ਜਿਹੜੇ ਪੈਸੇ ਇਹਨਾਂ ਤੋਂ ਬਰਾਮਦ ਹੋਏ ਉਹ ਕੋਈ ਬੈਂਕ ਡਕੈਤੀ ਦੇ ਸੀ, ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਇਹਨਾਂ ਨੂੰ ਛੱਡੋ ਜੀ। ਹੁਣ ਆਲਰੇਡੀ ਜਿਵੇਂ ਅਸੀਂ ਕਿਹਾ ਵੀ ਜਿਹੜੇ ਵਿਚਾਰੇ ਇਹਨਾਂ ਕੇਸਾਂ 'ਚ ਸੀ, ਉਹਨਾਂ 'ਚੋਂ ਡਾਕਟਰ ਆਸਾ ਸਿੰਘ, ਉਹ ਤਾਂ 90 ਸਾਲ ਦੀ ਉਮਰ 'ਚ ਉਹਨਾਂ ਨੂੰ ਅੰਦਰ ਡੱਕਿਆ ਹੋਇਆ ਸੀ, 85 ਸਾਲ ਤੇ ਦੂਜੇ, ਔਰ ਉਹਨਾਂ ਨੂੰ ਜਿਹੜਾ ਨਾਭਾ ਜੇਲ੍ਹ 'ਚ ਭਾਈ ਗੁਰਜੰਟ ਸਿੰਘ, ਭਾਈ ਹਰਜਿੰਦਰ ਸਿੰਘ ਕਾਲੀ ਅੱਜ ਵੀ ਇਸ ਕੇਸ 'ਚ ਕੈਦ ਭੁਗਤ ਰਹੇ ਨੇ। ਕੇਂਦਰੀ ਜੇਲ੍ਹ ਲੁਧਿਆਣਾ 'ਚ ਭਾਈ ਮਾਨ ਸਿੰਘ ਢੋਲੇਵਾਲ, ਮਾਡਲ ਜੇਲ੍ਹ ਕਪੂਰਥਲਾ 'ਚ ਭਾਈ ਹਰਭਜਨ ਸਿੰਘ, ਔਰ ਕਪੂਰਥਲੇ ਦੇ ਵਿੱਚ ਹੀ ਮਾਡਲ ਜੇਲ੍ਹ ਕਪੂਰਥਲੇ 'ਚ ਭਾਈ ਸਰੂਪ ਸਿੰਘ ਬਿਸਰਾਮਪੁਰ, ਭਾਈ ਬਲਵਿੰਦਰ ਸਿੰਘ, ਭਾਈ ਸੇਵਾ ਸਿੰਘ, ਭਾਈ ਅਵਤਾਰ ਸਿੰਘ, ਭਾਈ ਮੋਹਨ ਸਿੰਘ। ਹੁਣ ਇਹ ਜਿਹੜੇ ਨੇ ਇਹ ਸਾਰੇ ਸੀਨੀਅਰ ਸਿਟੀਜ਼ਨ ਨੇ। ਜਦੋਂ ਤੁਸੀਂ ਪਿਕਚਰਸ ਦੇਖਦੇ ਹੋ ਲੱਗਦਾ ਹੈ ਵੀ ਦੇਖੋ ਕਿਵੇਂ ਝੂਠੇ ਕੇਸਾਂ 'ਚ ਤੁਸੀਂ ਫਸਾਇਆ। ਹੁਣ ਜੇ 32 ਸਾਲ ਬਾਅਦ ਅਦਾਲਤ ਨੇ ਕਿਹਾ ਜੀ ਛੱਡ ਤੇ ਬਰੀ, ਤੇ ਉਹ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਇੰਨੇ ਸਾਲ ਕਿਵੇਂ ਉਹਨਾਂ ਦੇ ਜਦੋਂ ਕਿਸੇ ਦੀ ਮਾਤਾ ਦੀ ਚੜ੍ਹਾਈ ਹੋਈ, ਪਰਿਵਾਰ ਦਾ ਕੋਈ ਹੋਰ ਜੀ ਪੈਰੋਲ ਨਹੀਂ ਦਿੱਤੀ ਜੀ, ਔਰ ਇਹ ਉਸ ਸਿਸਟਮ ਦਾ ਜਸਟਿਸ ਹੈ ਕਿ ਵੀ ਉਹਨਾਂ ਨੇ, ਕੋਰਟ ਨੇ ਕਿਹਾ, ਸੁਪਰੀਮ ਕੋਰਟ ਨੇ, ਕਿ ਵੀ ਨਾ ਤਾਂ ਇਹਨਾਂ ਨੇ ਕੋਈ ਸਾਜ਼ਿਸ਼ ਹਿੱਸਾ ਲਿਆ ਸੀ ਬੈਂਕ ਡਕੈਤੀ ਦੀ, ਤੇ ਨਾ ਹੀ ਜਿਹੜਾ ਇਹਨਾਂ ਦੇ ਕੋਲੋਂ ਇਹ ਕਿਹਾ ਗਿਆ। ਹੁਣ ਹਰ ਘਰ ਦੇ ਵਿੱਚ ਥੋੜ੍ਹਾ ਬਹੁਤ ਪੈਸਾ ਮੁਸੀਬਤ ਦੁੱਖ ਸੁੱਖ ਲਈ ਰੱਖਿਆ ਹੁੰਦਾ, ਉਹ ਉਹਨਾਂ ਨੇ ਚੁੱਕ ਕੇ ਕਿਹਾ ਜੀ ਇਹ ਬੈਂਕ ਡਕੈਤੀ ਦਾ ਪੈਸਾ ਹੈ। ਹੁਣ ਸੁਪਰੀਮ ਕੋਰਟ, ਚਲੋ ਸਿਫਤ ਵੀ ਕਰਨੀ ਬਣਦੀ ਹੈ, ਬਹੁਤ ਸਾਰੇ ਕਹਿਣਗੇ ਦੇਖੋ ਜੀ ਅਖੀਰ ਸੁਪਰੀਮ ਕੋਰਟ ਨੇ ਇਨਸਾਫ ਦਿੱਤਾ, ਪਰ ਦੂਸਰੇ ਪਾਸੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਉਹ ਜਿਹੜੇ ਸਾਲ ਨੇ ਜਿਹਦੇ ਥੱਲੇ ਜੇਲ੍ਹਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਰੋਲਿਆ, ਉਹਨਾਂ ਦਾ ਕੌਣ ਹਿਸਾਬ ਦੇਗਾ। ਸੋ ਜ਼ਾਹਰ ਹੈ ਕਿ ਆ ਭਾਰਤੀ ਸਿਸਟਮ ਦਾ ਇਨਸਾਫ ਹੈ ਕਿ ਕਿਵੇਂ ਟਾਡਾ ਦਾ ਕੇਸ, ਔਰ ਇਹੀ ਸਬੂਤ ਜਿਨ੍ਹਾਂ ਦੇ ਆਧਾਰਿਤ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਇਹੀ ਸਬੂਤ ਉਸ ਅਰੋੜੇ ਦੀ ਅਦਾਲਤ 'ਚ ਵੀ ਪੇਸ਼ ਕੀਤੇ ਗਏ ਸੀ, ਔਰ ਪਰ ਪ੍ਰੈਸ਼ਰ ਹੁੰਦਾ ਏਜੰਸੀਆਂ ਦਾ, ਹਕੂਮਤ ਦਾ, ਉਹਨੇ ਝੂਠਾ ਬਿਨਾਂ ਕਿਸੇ ਸਬੂਤਾਂ ਤੋਂ ਸਜ਼ਾ ਸੁਣਾ ਦਿੱਤੀ। ਸੋ ਅੱਜ ਹੀ ਸਾਡੀ ਜਸਪਾਲ ਸਿੰਘ ਮੰਝਪੁਰ ਜਿਹੜੇ ਇਹਨਾਂ ਦੇ ਵਕੀਲ ਜਿਹੜੇ ਕੋਆਰਡੀਨੇਟ ਵੀ ਕਰਦੇ ਰਹੇ, ਕਿਉਂਕਿ ਸੁਪਰੀਮ ਕੋਰਟ ਦੇ ਵੱਖਰੇ ਵਕੀਲ ਹੁੰਦੇ ਨੇ, ਉਹਨਾਂ ਨੇ ਵੀ ਇਹੀ ਕਿਹਾ। ਉਹਨਾਂ ਨੇ ਕਿਹਾ ਕਿ ਜੀ ਇਹੀ ਸਬੂਤ ਉਦੋਂ ਵੀ ਸੀ ਕੋਰਟ, ਪਰ ਉਦੋਂ ਜਿਹੜਾ ਉਹਨਾਂ ਨੂੰ ਉੱਤਰੋਂ ਇੰਨਾ ਪ੍ਰੈਸ਼ਰ ਸੀ, ਔਰ ਜੱਜ ਉਹਦੇ ਲਈ ਕੰਮ ਕਰਦੇ ਨੇ ਪ੍ਰੈਸ਼ਰ ਥੱਲੇ ਸਰਕਾਰ ਦੇ ਲਈ। ਸੋ ਅਸੀਂ ਜਿੱਥੇ ਉਹਨਾਂ ਉਸ ਦੀ ਵਕੀਲਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦੇ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਉੱਥੋਂ ਦੇ ਕਾਨੂੰਨਾਂ ਦੇ ਵਿੱਚ ਜਿਨ੍ਹਾਂ ਨੂੰ ਫਸਾਇਆ ਜਾਂਦਾ ਹੈ ਉਹ ਕਿੰਨੇ ਕੁ ਗੁਨਾਹਗਾਰ ਹੁੰਦੇ ਨੇ, ਇਹ ਇਹਨਾਂ ਦੇ ਆਪਣੇ ਸੁਪਰੀਮ ਕੋਰਟ ਨੇ ਮੰਨੇ। ਦੂਸਰੀ ਗੱਲ ਜਿਹੜੀ ਇਹਦੇ ਨਾਲ ਹੀ ਮੈਂ ਸਮਝਦਾ ਵੀ ਇਹ ਖਬਰ ਸਾਡੇ ਲਈ ਇੰਪੋਰਟੈਂਟ ਹੈ, ਇਸ ਲਈ ਨਹੀਂ
ਕਿ ਇਹ ਹਿੰਦੂਤਵੀ ਕੀ ਕਰਦੇ ਨੇ ਜਾਂ ਕੀ ਕਰਨ ਤੱਕ ਜਾਂਦੇ ਨੇ। ਜੀ ਮੋਗੇ ਦੇ ਵਿੱਚ ਇੱਕ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਹੀ ਵਕੀਲ ਹੈ, ਉਸਨੇ ਇਹ ਐਲਾਨ ਕੀਤਾ। ਉਹਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ, ਅਮਿਤ ਘਾਈ ਉਹਦਾ ਨਾਂ ਹੈ, ਮੋਗੇ ਦਾ ਲਾਇਰ ਹੈ। ਉਹਨੇ ਕਿਹਾ ਜੀ ਕਿ ਵੀ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਨੇ ਉਹ ਦਹਿਸ਼ਤਗਰਦ ਸੀ ਔਰ ਅਸੀਂ ਉਹਨਾਂ ਦਾ ਜਿਹੜਾ ਪੁਤਲਾ ਸਾੜਾਂਗੇ। ਜਿਉਂ ਹੀ ਇਹ ਗੱਲ ਸੋਸ਼ਲ ਮੀਡੀਆ ਤੇ ਆਈ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਨੇ ਜਾ ਕੇ ਸੜਕ ਰੋਕ ਲਈ, ਮੇਨ ਸਕੁਆਇਰ ਸਿਟੀ ਦਾ ਬੰਦ ਕਰਤਾ, ਟ੍ਰੈਫਿਕ ਦੋਨੋਂ ਪਾਸਿਓਂ, ਨੈਸ਼ਨਲ ਹਾਈਵੇ ਬਲੌਕ ਕਰਤਾ ਔਰ ਇਹ ਮੰਗ ਕੀਤੀ ਕਿ ਜਿਹੜਾ ਸ਼ਿਵ ਸੈਨਾ ਦਾ ਐਕਟਿਵਿਸਟ ਹੈ, ਹਿੰਦੂਤਵੀ ਹੈ, ਅਮਿਤ ਘਾਈ, ਇਹਨੂੰ ਧਾਰਮਿਕ ਸਾਡੇ ਸੈਂਟੀਮੈਂਟ, ਭਿੰਡਰਾਂਵਾਲੇ ਸਾਡੇ ਸੰਤ ਸਿਪਾਹੀ ਨੇ, ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਐਲਾਨਿਆ ਹੋਇਆ ਔਰ ਇਹਨੇ ਇਹ ਕੀਤਾ, ਇਹਨੂੰ ਗ੍ਰਿਫਤਾਰ ਕਰੋ। ਸੋ ਇੰਨਾ ਜ਼ੋਰ ਸਿੱਖਾਂ ਦਾ ਪਿਆ, ਇੰਨਾ ਜੋਸ਼ ਵੱਧਦਾ ਗਿਆ, ਗਿਣਤੀ ਵੱਧਦੀ ਗਈ ਕਿ ਅਲਟੀਮੇਟਲੀ ਪੁਲਿਸ ਜਿਹੜੀ ਹੈ ਉਹਨਾਂ ਨੂੰ ਮਜਬੂਰਨ, ਜਿਹੜਾ ਇਹ ਮਜਬੂਰਨ ਹੀ ਕਵਾਂਗੇ ਅਸੀਂ, ਉਹ ਅਮਿਤ ਘਾਈ ਨੂੰ ਗ੍ਰਿਫਤਾਰ ਕਰਨਾ ਪਿਆ ਔਰ 4 ਘੰਟੇ ਮੋਗੇ ਦੇ ਵਿੱਚ ਪੂਰਾ ਬਲੌਕੇਡ ਰਿਹਾ ਔਰ 4 ਘੰਟੇ ਬਾਅਦ ਜਦੋਂ ਉਹ ਗ੍ਰਿਫਤਾਰ ਹੋਇਆ ਉਦੋਂ ਉਹ ਬਲੌਕੇਡ ਚੁੱਕਿਆ ਗਿਆ। ਸੋ ਅਸੀਂ ਮੋਗੇ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਮੈਂ ਆਪਣੀ ਲਿਖਤ ਦੇ ਵਿੱਚ ਵੀ ਇਹ ਕਿਹਾ ਸੀ, ਜਿਹੜੀ ਟਾਈਟਲ ਹੈ ਕਿ ਵੀ ਉਹ ਵਾਟਰ ਟੈਸਟ ਕਰਦੇ ਨੇ ਸਿੱਖਾਂ ਦਾ ਬਾਹਰ। ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਘਟਨਾਵਾਂ ਦੇ ਨਾਲ, ਅਰਦਾਸ ਦੀ ਬੇਹਰਮਤੀ ਦੇ ਨਾਲ ਔਰ ਹੁਣ ਫਿਰ ਮੋਗੇ ਦੇ ਵਿੱਚ ਚੋਣਾਂ ਦੇ ਨੇੜੇ ਹਿੰਦੂਤਵੀ ਸ਼ਰਾਰਤ, ਪਰ ਉਹ ਦੇਖਦੇ ਨੇ ਕਿ ਵੀ ਸਿੱਖ ਜਾਗਦੇ ਨੇ ਕਿ ਨਹੀਂ। ਸੋ ਮੋਗੇ ਦੇ ਸਿੱਖਾਂ ਨੇ ਘੱਟੋ ਘੱਟ ਦੱਸ ਦਿੱਤਾ ਹੈ ਵੀ ਤੁਹਾਡੇ ਇੰਨਾ ਜੋ ਕੁਝ ਤੁਸੀਂ ਕਰ ਰਹੇ ਹੋ ਔਰ ਜਿਵੇਂ ਤੁਸੀਂ ਸਿੱਖਾਂ ਨੂੰ ਭੰਬਲ ਭੂਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਆ ਬਾਦਲ ਵਰਗਾ ਦੁਮਛੱਲਾ ਤੁਸੀਂ ਖੜਾ ਕੀਤਾ ਹੋਇਆ, ਪਰ ਅਸੀਂ ਜਾਗਦੀ ਜ਼ਮੀਰ ਹਾਂ। ਸੋ ਅਸੀਂ ਇਸ ਦੇ ਉੱਤੇ ਜਿਹੜੀ ਹੈ ਮੁਬਾਰਕਬਾਦ ਦਿੰਦੇ ਇਹ ਸਾਰੇ ਤੇ ਔਰ ਅਸੀਂ ਸਮਝਦੇ ਹਾਂ ਕਿ ਇਹੋ ਜਿਹਾ ਹੀ ਵਰਤਾਰਾ ਔਰ ਇਹੋ ਜਿਹਾ ਹੀ ਰਿਐਕਸ਼ਨ ਔਨ ਆਲ ਟਾਈਮ, ਜਦੋਂ ਵੀ ਸਾਡਾ ਕੋਈ ਵੀ ਧਾਰਮਿਕ ਸਿਆਸੀ ਮੁੱਦਾ ਆਉਂਦਾ ਹੈ, ਇਹੋ ਜਿਹੀ ਸੋਲੀਡੈਰਿਟੀ ਦਾ, ਇਕਜੁੱਟਤਾ ਦਾ ਜਿਹੜਾ ਉਹ ਵਿਖਾਲਾ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।